ओके। ਅਸੀਂ ਖੜੇ ਹਾਂ ਸੰਦੀਪ ਨੰਗਲ ਅੰਬੀਆਂ ਦੇ ਘਰ ਦੇ ਵਿੱਚ, ਜਿੱਥੇ ਕਿ ਕਈ ਲੀਡਰ ਜਿਹੜੇ ਹੈਗੇ ਆ ਦੁੱਖ ਵਿਅਕਤ ਕਰਨ ਲਈ ਪਹੁੰਚ ਰਹੇ ਨੇ। ਪਹਿਲੇ ਜਿਹੜਾ ਹੈਗਾ ਵਾ ਡਾਕਟਰ ਸਾਹਿਬ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਜਿਹੜੇ ਸ਼ਾਹਕੋਟ ਤੋਂ ਲੀਡਰ ਨੇ ਉਹ ਪਹੁੰਚੇ ਸਨ, ਅਤੇ ਹੁਣ ਸੁਖਪਾਲ ਸਿੰਘ ਖਹਿਰਾ ਵੀ ਪਹੁੰਚ ਚੁੱਕੇ ਨੇ ਅਤੇ ਉਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ। ਹੁਣ ਸਾਰਿਆਂ ਦੀ ਇੱਕੋ ਹੀ ਮੰਗ ਹੈਗੀ ਆ ਕਿ ਜੇਕਰ ਜਿਹੜਾ ਗਿਆ ਹੈਗਾ ਉਹਦੇ ਜਿਹੜੇ ਕਾਤਲ ਹੈਗੇ ਉਹਨਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ, ਅਤੇ ਹਜੇ ਪਰਿਵਾਰ ਵੱਲੋਂ ਜਿਹੜਾ ਹੈਗਾ ਕੋਈ ਵੀ ਜਿਹੜਾ ਕਿਹਾ ਨਹੀਂ, ਦੱਸਿਆ ਨਹੀਂ ਜਾ ਰਿਹਾ ਹੈਗਾ ਕਿ ਇਹਨਾਂ ਦਾ ਜਿਹੜਾ ਹੈਗਾ ਸੰਦੀਪ ਦਾ ਸੰਸਕਾਰ ਕੱਲ੍ਹ ਹੋਵੇਗਾ ਜਾਂ ਨਹੀਂ, ਕਿਉਂਕਿ ਇਹਨਾਂ ਦੇ ਤਾਇਆ ਜੀ ਜਾਂ ਚਾਚਾ ਜੀ ਜਿਹੜੇ ਹੈਗੇ ਆ ਰਸਤੇ ਜਿਹੜੇ ਗਲੀ ਮੁਹੱਲੇ ਦੇ ਹੈਗੇ ਆਸੇ ਪਾਸੇ ਦੇ ਹੈਗੇ, ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕੱਲ੍ਹ ਨੂੰ ਇਹਨਾਂ ਦੇ ਕੁਝ ਪਰਿਵਾਰ ਜਿਹੜੇ ਹੈਗੇ ਆ ਇੰਗਲੈਂਡ ਦੇ ਵਿੱਚ ਰਹਿੰਦੇ ਨੇ, ਉਹ ਆਣਗੇ ਤਾਂ ਉਸ ਤੋਂ ਬਾਅਦ ਹੀ ਸੰਸਕਾਰ ਕੀਤਾ ਜਾਵੇਗਾ। ਹੁਣ ਇਹ ਦੇਖਣਾ ਹੋਵੇਗਾ ਕਿ ਸੰਦੀਪ ਦੇ ਕਾਤਲਾਂ ਨੂੰ ਪੁਲਿਸ ਕਦੋਂ ਤੱਕ ਕਾਬੂ ਕਰੇਗੀ। ਕੈਮਰਾਮੈਨ ਹਰਪ੍ਰੀਤ ਦੇ ਨਾਲ ਪੁਨੀਤ ਅਰੋੜਾ, ਨਕੋਦਰ। ਦਿਨ ਹੈ ਜੀ, ਕੱਲ ਦਾ ਜਿਹੜਾ ਵਾਕਿਆਤ ਹੋਇਆ, ਬਹੁਤ ਬਿਹਤਰੀਨ ਇੰਟਰਨੈਸ਼ਨਲ ਕਬੱਡੀ ਪਲੇਅਰ ਸੰਦੀਪ ਨੰਗਲ ਅੰਬੀਆਂ ਦਾ ਕਤਲ, ਬ੍ਰੌਡ ਡੇ ਲਾਈਟ ਮਰਡਰ। 6:30 ਵਜੇ ਜਦੋਂ ਪੂਰਾ ਦਿਨ ਹੁੰਦਾ ਵਾ, 4 ਵਿਅਕਤੀਆਂ ਨੇ ਆਣ ਕੇ ਗੋਲੀਆਂ ਮਾਰ ਕੇ ਇੱਕ ਨਿਹੱਥੇ ਵਿਅਕਤੀ ਨੂੰ, ਇੱਕ ਅਨਾਰਮਡ ਬੰਦੇ ਨੂੰ ਜਿਹੜਾ ਕਤਲ ਕੀਤਾ ਵਾ। ਇਹ I would term this as a dastardly murder. It's a brutal killing. ਤੁਸੀਂ ਕਿਸੇ ਨੂੰ ਇਹ ਕਿਸੇ ਦੇ ਪਿੱਠ ਵਿੱਚ ਜਾ ਕੇ ਛੁਰਾ ਮਾਰਨ ਦੇ ਬਰਾਬਰ ਹੈ। ਤੁਸੀਂ ਵਾਰਨ ਕਰੋ, ਸਾਹਮਣੇ ਆਓ, ਪਲੇਅਰਸ ਆ, ਅਗਰ ਉਹ ਕਬੱਡੀ ਦਾ ਤੁਸੀਂ ਵੀ ਪਲੇਅਰ ਹੋਵੋਗੇ ਜਾਂ whatever human beings, ਉਹਨਾਂ ਲੜ ਕੇ ਦੇਖ ਲਓ ਨਾ, ਬੈਟਰ ਹੈ। ਔਰ ਕਿੱਡੀ ਕੁ ਰੰਜਿਸ਼, ਕਿੱਡੀ ਕੁ ਦੁਸ਼ਮਣੀ ਹੈ ਇਸ ਲੈਵਲ ਤੱਕ ਜਾਣਾ ਕਿ ਇੱਕ ਆਦਮੀ ਦੀ ਬੋਡੀ ਛਲਣੀ ਕਰ ਦੇਣੀ 18 ਗੋਲੀਆਂ ਮਾਰ ਕੇ। ਬਹੁਤ ਦੁਖਦਾਈ, ਅਫਸੋਸ। ਇਹਨਾਂ ਦਾ ਤਾਂ ਲਾਸ ਹੈਗਾ ਹੀ ਆ ਪਰਿਵਾਰ ਦਾ, ਸੰਧੂ ਪਰਿਵਾਰ ਦਾ। ਪਰ ਇਹ ਦੇਖੋ ਕਿ ਕਬੱਡੀ ਜਗਤ ਕਿੱਡਾ ਵੱਡਾ ਵਾ, ਉਹਨਾਂ ਦੇ ਕੀ ਵਾਪਰਿਆ। ਔਰ ਮੈਨੂੰ ਇਹ ਚੱਠਾ ਸਾਹਿਬ ਆਏ ਨੇ ਯੂਕੇ ਤੋਂ, ਬੈਠੇ ਨੇ, ਜਿਹੜੇ ਕਿ ਇਹਨਾਂ ਦੇ ਕੁਲੀਗ ਸੀਗੇ ਢੰਡੋਵਾਲ ਪਿੰਡ ਤੋਂ, ਯੂਕੇ ਰਹਿੰਦੇ ਨੇ। ਉਹਨਾਂ ਨੇ ਦੱਸਿਆ ਕਿ ਇਸ ਦਾ ਆਪਣੀ ਇੱਕ ਮੇਜਰ ਲੀਗ ਚਲਾ ਰਿਹਾ ਸੀ ਸੰਦੀਪ ਆਪਣਾ ਨੰਗਲ ਅੰਬੀਆਂ ਪਲੇਅਰ, ਔਰ ਸੰਦੀਪ ਨੇ ਕਾਫੀ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੋਇਆ ਸੀ। ਮਤਲਬ ਉਹ ਫੇਅਰ ਪਲੇ 'ਚ ਬਿਲੀਵ ਕਰਦਾ ਸੀਗਾ। ਜਿੰਨੇ ਪਲੇਅਰਸ ਉਹਦੇ ਲਈ ਖੇਡਦੇ ਸੀ ਮੇਜਰ ਲੀਗ ਉਹਦੇ ਕਲੱਬ ਵਾਸਤੇ, ਉਹਨਾਂ ਸਾਰਿਆਂ ਨੂੰ ਬੜਾ ਇੱਕ ਰੋਟੀ ਦਾ, ਰੋਜ਼ਗਾਰ ਦਾ ਸਾਧਨ ਦਿੱਤਾ ਹੋਇਆ ਸੀਗਾ। ਨਾਲੇ ਸਪੋਰਟਸ ਪ੍ਰਮੋਟ ਕਰਦਾ ਸੀ, ਨਾਲੇ ਇੰਪਲੋਇਮੈਂਟ ਜਨਰੇਟ ਕਰਦਾ ਸੀ, ਤੇ ਨਾਲੇ ਲੋਕਾਂ ਨੂੰ ਮਾੜੀਆਂ ਹਰਕਤਾਂ ਤੋਂ ਹਟਾ ਕੇ ਚੰਗੇ ਪਾਸੇ ਲਾਉਣ ਦਾ ਕੰਮ ਕੀਤਾ ਸੀਗਾ। ਔਰ ਬੜੀ ਤਾਰੀਫ ਕੀਤੀ ਸਾਰੇ ਜਿੰਨੇ ਲੋਕ ਇੱਥੇ ਬੈਠੇ ਨੇ, ਜਾਂ ਤੁਸੀਂ ਸੋਸ਼ਲ ਮੀਡੀਆ ਤੇ ਉਹਦੇ ਬਾਰੇ ਪੜ੍ਹਿਆ। 2 ਛੋਟੇ ਬੱਚੇ ਨੇ, ਬੜਾ ਅਨਿਆਏ ਹੋਇਆ ਵਾ। ਇੱਕ ਆਦਮੀ ਦੀ ਤੁਸੀਂ ਜ਼ਿੰਦਗੀ ਇਸ ਤਰ੍ਹਾਂ ਕੱਟ ਦਿੱਤੀ ਆ। ਸੋ ਮੇਰਾ ਅਰਦਾਸਾ, ਸਾਡੀ ਹਮਦਰਦੀ 100% ਇਹਨਾਂ ਦੇ ਨਾਲ ਆ, ਅਤੇ ਸਮੂਹ ਕਬੱਡੀ ਜਗਤ ਦੇ ਨਾਲ ਆ। ਸਾਡੇ ਆਪਣੇ ਹਲਕੇ 'ਚ ਅੱਜ ਲੱਖਣ ਕੇ ਵੱਡੇ ਟੂਰਨਾਮੈਂਟ ਸੀਗਾ, ਅਸੀਂ ਸਾਰਾ ਉਹ ਕੈਂਸਲ ਕਰਤਾ, ਕਿਉਂਕਿ ਇਹ ਹੁਣ ਸਮਾਂ ਨਹੀਂਗਾ ਟੂਰਨਾਮੈਂਟ ਕਰਨ ਦਾ। ਕੁਝ ਦਿਨ ਸੋਗ ਕਰਨ ਦਾ ਸਮਾਂ ਹੈ ਉਹਦੇ ਯਾਦ ਵਿੱਚ। ਦੂਸਰਾ, ਮੇਰੀ ਅੱਜ ਸਵੇਰੇ SSP ਸਤਿੰਦਰ ਸਿੰਘ, ਜਿਹੜੇ ਜਲੰਧਰ ਦਿਹਾਤੀ ਦੇ SSP ਨੇ, ਉਹਨਾਂ ਨਾਲ ਗੱਲ ਹੋਈ ਸੀਗੀ। ਮੈਂ ਕੋਸ਼ਿਸ਼ ਕੀਤੀ, ਉਹਨਾਂ ਨੂੰ ਪੁੱਛਿਆ ਕਿ ਕੀ ਸਟੇਟਸ ਹੈ, ਕੁਝ ਪਤਾ ਲੱਗ ਸਕ ਰਿਹਾ। ਸਤਿੰਦਰ ਫੋਰਚੂਨੇਟਲੀ ਅੱਛੇ ਪੁਲਿਸ ਆਫਸਰਸ ਵਿੱਚੋਂ ਆ। ਉਹਨਾਂ ਨੇ ਕਪੂਰਥਲੇ ਬਤੌਰ SSP 3-4 ਸਾਲ ਸੇਵਾ ਕੀਤੀ ਹੈ। ਆਈ ਹੈਵ ਲੋਟ ਆਫ ਫੇਥ ਇਨ ਹਿਮ। ਉਹਨਾਂ ਨੇ ਕਿਹਾ ਕਿ ਅਸੀਂ ਵਿਦਿਨ 24 ਆਵਰਸ ਵੀ ਵਿਲ ਕ੍ਰੈਕ ਦ ਕੇਸ ਐਂਡ ਵੀ ਵਿਲ ਲੈਟ ਯੂ ਨੋ ਕਿ ਕੌਣ ਲੋਕ ਨੇ ਤੇ ਕਿਹੜੇ ਲੋਕ ਨੇ। ਅਸੀਂ ਕਾਫੀ ਤਹਿਕੀਕਾਤ ਕੀਤੀ ਹੋਈ ਆ। ਕੁਝ ਗੱਲਾਂ ਤਹਿਕੀਕਾਤ ਪੁਲਿਸ ਚਾਹੁੰਦੀ ਕਿ ਨਾਮ ਹੀ ਦੱਸੀਆਂ ਜਾਣ। ਸੋ ਸਾਨੂੰ ਉਮੀਦ ਹੈ ਕਿ ਪੁਲਿਸ ਇਹਦੇ 'ਚ ਫੇਅਰ ਪਲੇ ਕਰੇਗੀ ਔਰ ਕਲਪ੍ਰਿਟਸ ਨੂੰ ਬਿਨਾਂ ਕਿਸੇ ਦੇਰੀ ਤੋਂ ਅਰੈਸਟ ਕਰੇਗੀ। ਔਰ ਐਗਜ਼ੈਂਪਲਰੀ ਪਨਿਸ਼ਮੈਂਟ, ਐਗਜ਼ੈਂਪਲਰੀ ਮੀਨਸ ਕਿ ਗਾਂ ਨੂੰ ਕੋਈ ਹੋਰ ਇਦਾਂ ਦੀ ਹਰਕਤ ਨਾ ਕਰੇ, ਕੋਈ ਇਦਾਂ ਦਾ ਹਿੰਮਤ ਨਾ ਭਰੇ ਕਿ ਮੈਂ ਦਿਨੇ ਜਾ ਕੇ ਪੰਜਾਬ ਵਰਗੀ ਧਰਤੀ ਤੇ ਜਿੱਥੇ ਟੂਰਨਾਮੈਂਟ ਹੋ ਰਹੇ ਨੇ ਉੱਥੇ ਤੁਸੀਂ ਕਤਲੋ ਗਾਰਤ ਨਾ ਕਰੇ। ਕੋਈ ਇਦਾਂ ਦੀ ਸਜ਼ਾ ਅਸੀਂ ਉਮੀਦ ਕਰਦੇ ਹਾਂ। ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਬਣੀ ਆ। ਆਮ ਆਦਮੀ ਪਾਰਟੀ ਦੇ ਲੀਡਰਸ ਪਿਛਲੇ 5 ਸਾਲ ਹਮੇਸ਼ਾ ਮੈਂ ਸੁਣਦਾ ਰਿਹਾ, ਦੇਖਦਾ ਰਿਹਾ, ਲਾਅ ਐਂਡ ਆਰਡਰ ਤੇ ਬਹੁਤ ਜ਼ਿਆਦਾ ਜਿਹੜਾ ਸੀਗਾ ਉਹਨਾਂ ਦੇ ਸਖਤ ਬਿਆਨਬਾਜ਼ੀ ਆਉਂਦੀ ਸੀ, ਇਨਕਲੂਡਿੰਗ ਜਿਹੜੇ ਉਹਨਾਂ ਦੇ ਇੰਚਾਰਜ ਵਗੈਰਾ ਨੇ, ਅਤੇ ਜਿਹੜੇ ਹੁਣ MLAs ਬਣੇ ਜਾਂ ਭਗਵੰਤ ਮਾਨ। ਆਫਟਨ ਦੇ ਵੁੱਡ ਸੇ ਕਿ ਪੰਜਾਬ ਵਿੱਚ ਕਾਨੂੰਨ ਦੀ ਸਥਿਤੀ ਕੋਈ ਨਹੀਂ ਗੀ, ਪੰਜਾਬ ਦੇ ਵਿੱਚ ਜੰਗਲ ਦਾ ਰਾਜ ਹੈ, ਪੰਜਾਬ ਦੇ ਵਿੱਚ ਗੁੰਡਾ ਰਾਜ ਹੈ। ਸੋ ਹੁਣ ਮੈਂ ਉਮੀਦ ਕਰਦਾ ਕਿ ਉਹਨਾਂ ਦਾ ਰਾਜ ਐਸਟੈਬਲਿਸ਼ ਹੋਇਆ ਵਾ। ਜਿਹੜਾ ਲੋਕਾਂ ਨੇ ਉਹਨਾਂ ਨੂੰ ਮੈਂਡੇਟ ਦਿੱਤਾ ਉਹਦੇ ਅਸੀਂ ਰਿਸਪੈਕਟ ਕਰਦੇ ਹਾਂ। ਅਸੀਂ ਜਿਹੜਾ ਬਦਲਾਅ ਦਾ ਇੱਕ ਵੱਡਾ ਨਾਰਾ ਲਾ ਕੇ ਤੇ ਜਿਹੜਾ ਲੋਕਾਂ ਨੇ ਇੱਕ ਤਰਫਾ ਫਤਵਾ ਦਿੱਤਾ ਉਹਦਾ ਅਸੀਂ ਸਤਿਕਾਰ ਕਰਦੇ ਹਾਂ। ਔਰ ਮੈਂ ਚਾਹੁੰਦਾ ਵਾਂ ਕਿ ਸਰਕਾਰ ਕਾਮਯਾਬ ਹੋਵੇ, ਕਿਉਂਕਿ ਜੇ ਇਹ ਕਾਮਯਾਬ ਹੁੰਦੇ ਸਾਡਾ ਸੂਬਾ ਪੰਜਾਬ ਕਾਮਯਾਬ ਹੁੰਦਾ। ਇਹ ਹਰ ਉਹ ਵਾਅਦੇ ਜਿਹੜੇ ਕੀਤੇ ਨੇ ਉਹਨਾਂ ਨੂੰ ਲਾਗੂ ਕਰਨ। ਅਸੀਂ ਇਹਨਾਂ ਦੀ ਤਾਰੀਫ ਕਰਾਂਗੇ। ਮੈਂ ਸਭ ਤੋਂ ਪਹਿਲਾਂ ਮੋਹਰੇ ਹੋ ਕੇ ਜੋ ਚੰਗੇ ਕੰਮ ਕਰਨਗੇ ਉਹਦੀ ਤਾਰੀਫ ਕਰਾਂਗੇ। ਇਹਨਾਂ ਨੇ 122 ਆਦਮੀਆਂ ਦੀ ਪੋਲੀਟੀਕਲ ਲੀਡਰਸ ਦੀ ਸਿਕਿਉਰਿਟੀ ਵਿਡਰਾਅ ਕੀਤੀ, ਸਭ ਤੋਂ ਪਹਿਲਾਂ ਮੈਂ ਸਵਾਗਤ ਕੀਤਾ। ਔਰ ਹੁਣ ਲਾਅ ਐਂਡ ਆਰਡਰ ਤੇ ਮੈਂ ਕਹਿਣਾ ਚਾਹੁੰਦਾ ਕਿ ਹੁਣ ਤੁਹਾਡੀ ਬਾਲ ਇਜ਼ ਇਨ ਯੋਰ ਕੋਰਟ।
ਜ਼ਿੰਮੇਵਾਰੀ ਤੁਹਾਡੀ ਆ ਕਿ ਤੁਸੀਂ ਨਾ ਸਿਰਫ ਇਸ ਪਰਿਵਾਰ ਨੂੰ ਇਨਸਾਫ, ਬਲਕਿ ਜਿਹੜਾ ਪੰਜਾਬ ਦੇ ਵਿੱਚ ਜਿੰਨਾ ਗੁੰਡਾ ਐਲੀਮੈਂਟ ਹੈ, ਜਿਹੜੇ people who are indulging in criminal activities or indulging in crime, they must be brought to book, they must be punished in time and justice should prevail in Punjab. ਇਹ ਲੋਕ ਤੁਹਾਡੇ ਤੋਂ ਅੱਜ ਉਮੀਦ ਕਰਦੇ ਨੇ, ਪਰ ਅੱਜ ਮੈਂ ਪਾਰਟਿਕੂਲਰਲੀ ਇਹ ਮੰਗ ਕਰੂੰਗਾ ਕਿ ਇਹਨਾਂ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਛੇਤੀ ਸਜ਼ਾ, ਛੇਤੀ ਅਰੈਸਟ ਕੀਤਾ ਜਾਵੇ। ਔਰ ਜੇ ਅਗਰ ਇਹਦੇ ਪਿੱਛੇ ਕੋਈ ਕਨਸਪੀਰੇਸੀ ਹੈ, ਫਿਰ ਇੱਕ ਤਹਿ ਤੱਕ ਪਤਾ ਲੱਗਣਾ ਚਾਹੀਦਾ ਕਿ ਇਹ ਸਾਜ਼ਿਸ਼ ਕਿਹਦੀ ਸੀਗੀ। ਕੀ ਇਹ ਸਿਰਫ ਪੇਡ ਕਿਲਰ ਸੀਗੇ, ਸੁਪਾਰੀ ਵਾਲੇ ਕਿਲਰ ਸੀਗੇ, ਜਾਂ ਇਹਨਾਂ ਦੀ ਕੋਈ ਆਪਣੀ ਪਰਸਨਲ ਐਨਿਮਿਟੀ ਸੀ ਇਹਦੇ ਨਾਲ? ਇਹ ਸਾਰਾ ਐਂਗਲ ਪੁਲਿਸ ਨੂੰ ਪਬਲਿਕ ਡੋਮੇਨ ਵਿੱਚ ਰੱਖਣਾ ਚਾਹੀਦਾ, ਸਰਕਾਰ ਨੂੰ। ਔਰ ਜਿਹੜੇ ਵੀ ਇਹਨਾਂ ਦੇ ਹੁਣ ਨੈਕਸਟ ਅਪਕਮਿੰਗ ਮਿਨਿਸਟਰਸ ਹੋਣਗੇ, ਜੇ ਭਗਵੰਤ ਮਾਨ ਚੀਫ ਮਿਨਿਸਟਰ ਨੇ, ਹੋਮ ਮਿਨਿਸਟਰ ਆਪ ਹੋਮ ਉਹਨਾਂ ਦੇ ਕੋਲ ਹੋਏਗਾ, ਆਈ ਐਕਸਪੈਕਟ ਹਿਮ ਟੂ ਡੂ ਸਪੀਡੀ ਜਸਟਿਸ ਇਨ ਦਿਸ ਕੇਸ। ਇਹ ਮੈਂ ਕਹਿਣਾ ਸੀ ਜੱਜ। ਸੋ ਇੱਕ ਨਾ ਸੋਸ਼ਲ ਮੀਡੀਆ ਦੇ ਉੱਪਰ ਪਾ ਕੇ ਜ਼ਿੰਮੇਵਾਰੀਆਂ ਵੀ ਲਈਆਂ ਜਾ ਰਹੀਆਂ। ਇਹ ਤਾਂ ਫਿਰ ਹੋਰ ਬਹੁਤ ਮਾੜੀ ਗੱਲ ਹੈ ਕਿ ਜਿਹੜੇ ਲੋਕ ਇੰਨਾ ਹੌਸਲਾ ਰੱਖਦੇ ਨੇ ਕਿ ਨਾਲੇ ਕਤਲ ਤੇ ਨਾਲੇ ਉਤੋਂ ਇਹ ਪਾ ਕੇ ਜ਼ਿੰਮੇਵਾਰੀਆਂ। ਇਹਦਾ ਮਤਲਬ ਫਿਰ ਪੰਜਾਬ ਥੋੜੋ ਹੈ, ਤਾਂ ਫਿਰ ਬਿਹਾਰ ਯੂਪੀ ਬਣੇਗਾ ਅਗਰ ਇਸ ਤਰ੍ਹਾਂ ਦੇ ਲੋਕ ਸਰਵਾਈਵ ਕਰਨਗੇ। ਔਰ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜਾ ਸਿਕਿਉਰਿਟੀ ਹੈ ਨਾ, ਇਹ 99% ਇਹ ਹੈਗਾ ਵਾ ਸਟੇਟਸ ਸਿੰਬਲ। ਤੁਸੀਂ ਪੋਲੀਟੀਸ਼ੀਅਨ ਦੀ ਸਿਕਿਉਰਿਟੀ ਤਾਂ ਲੈ ਲਈ, ਜਿਹੜੇ ਰੋਜ਼ ਲੋਕਾਂ 'ਚ ਵਿਚਰਦੇ। ਮੈਂ ਤੁਹਾਡੇ ਲਾਗੇ ਕਿੰਨਾ ਖੜਾ ਵਾਂ, ਤੁਸੀਂ ਕਦੀ ਚੀਫ ਸੈਕਟਰੀ ਨੂੰ ਇੰਨੇ ਲਾਗਿਓਂ ਦੇਖਿਆ? ਕਦੀ ਅਕਸਰ ਮਤਲਬ, ਜਾਂ ਤੁਸੀਂ ਕਿਸੇ ਡਿਪਟੀ ਕਮਿਸ਼ਨਰ ਨੂੰ ਜਾਂ ਕਿਸੇ DIG ਜਾਂ ਕਮਿਸ਼ਨਰ ਪੁਲਿਸ ਨੂੰ ਇੰਨਾ ਨੇੜੇ ਹੋ ਕੇ ਲੋਕਾਂ ਦੇ ਵਿੱਚ ਵਿਚਰਦੇ ਕਦੀ ਨਹੀਂ ਦੇਖਿਆ। ਤਾਂ ਮੈਂ ਭਗਵੰਤ ਹੋਣਾ ਕੋਲੋਂ ਇਹ ਐਕਸਪੈਕਟ ਕਰਦਾ ਕਿ ਪੁਲਿਸ ਆਫਸਰ ਦੀ ਸਿਕਿਉਰਿਟੀ ਵੀ ਪ੍ਰੂਨ ਕਰਨਗੇ। ਮੈਨੂੰ ਪਤਾ, ਮੈਂ ਆਫਸਰਸ ਜਾਣਦਾ ਜਿਹੜੇ ਨਾ ਆਪਣੇ 8 ਸੈਕਟਰ ਤੋਂ ਉੱਠ ਕੇ ਸੈਕਟਰੀਏਟ ਤੱਕ ਜਾਂਦੇ, ਜਾਂ 10 ਸੈਕਟਰ ਤੋਂ ਉੱਠ ਕੇ ਸੈਕਟਰੀਏਟ ਜਾਂਦੇ। 2-2 ਜਿਪਸੀਆਂ ਲਾਈਆਂ ਉਹਨਾਂ ਨੇ ਅੱਗੇ ਪਿੱਛੇ ਆਪਣੇ, ਤੇ ਉੱਥੇ ਜਾਣਾ ਜਿਹੜਾ ਸਭ ਤੋਂ ਮਹਿਫੂਜ਼ ਇਲਾਕਾ ਸੈਕਟਰੀਏਟ ਜਾਂ ਪੁਲਿਸ ਹੈਡਕੁਆਟਰਸ, ਜਿੱਥੇ ਸਿਕਿਉਰਿਟੀ ਦੀ ਕੋਈ ਲੋੜ ਨਹੀਂ ਗੀ। ਤੇ ਇਸ ਕਰਕੇ ਉਹਨਾਂ ਦੀ ਸਿਕਿਉਰਿਟੀ ਵੀ ਪ੍ਰੂਨ ਹੋਣੀ ਚਾਹੀਦੀ ਹੈ। ਉਹਨਾਂ ਨੂੰ ਇੱਕ ਗਨਮੈਨ ਬਹੁਤ ਹੈ, ਸਿਰਫ ਜਿਹੜਾ ਕਾਰ ਵਿੱਚ ਬਹਿ ਜਾਏ ਇੱਕ ਅੱਧਾ ਘਰ ਵਿੱਚ ਦਿੱਤਾ ਜਾ ਸਕਦਾ। ਹੁਣ ਮੈਂ ਗੱਲ ਜਿਹੜੀ ਕਰਨਾ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਦਾ ਵਾਤਾਵਰਨ ਪੰਜਾਬ ਦੇ ਵਿੱਚ ਪਿਛਲੇ ਕੁਝ ਸਾਲਾਂ 'ਚ ਦੇਖਿਆ, ਗੈਂਗ ਵਾਰਸ, ਗੈਂਗਸਟਰਸ, ਇਹ ਸਿਕਿਉਰਿਟੀ ਜਿਹੜੀ ਨਾ, ਇਹਨੂੰ ਥ੍ਰੈਟ ਪਰਸੈਪਸ਼ਨ ਇਵੈਲੂਏਟ ਕਰਾਓ। ਜਿਹੜੇ ਲੋਕ ਮਾਫੀਆ ਦੇ ਖਿਲਾਫ ਲੜਦੇ ਨੇ, ਜਿਹੜੇ ਲੋਕ, ਅੱਜ ਮੈਂ ਇੱਥੇ ਆਇਆ, ਮੈਂ ਸੰਦੀਪ ਦੇ ਹੱਕ ਵਿੱਚ ਬੋਲਿਆ, ਜਿਹਨਾਂ ਲੋਕਾਂ ਨੇ ਉਹਨੂੰ ਮਾਰਿਆ, ਉਹਨਾਂ ਦੀ ਨਿਗਾਹ ਮੇਰੇ ਤੇ ਵੀ ਹੋਵੇਗੀ। ਸੋ ਸਿਕਿਉਰਿਟੀ ਸ਼ੁੱਡ ਬੀ ਬੇਸਡ ਔਨ genuine threat perception, not bogus reports prepared by the intelligence or CID departments just to favor somebody. They should be based on genuine inputs of security. ਪਰ ਮੈਂ ਅੱਜ ਜ਼ਿਆਦਾ ਫੋਕਸ ਕੱਲਾ ਇਸ ਸਬਜੈਕਟ ਤੇ ਕਰਦਾ, ਤੇ ਉਮੀਦ ਕਰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇਜ਼ੀ ਨਾਲ ਇਨਸਾਫ ਇਸ ਕੇਸ ਵਿੱਚ ਖਹਿਰਾ ਸਾਹਿਬ, ਮੀਡੀਆ ਦੇ ਥਰੂ ਤਾਂ ਇਹ ਆਵਾਜ਼ ਚਲੀ ਗਈ, ਤੁਸੀਂ ਪਰਸਨਲ ਤੌਰ ਤੇ ਭਗਵੰਤ ਹੋਣਾ ਨਾਲ ਗੱਲ ਕਰੋਗੇ? ਪਰਸਨਲ ਮਿਲ ਨਹੀਂ ਰਹੇ ਮੈਨੂੰ। ਮੈਂ ਜਿਹੜਾ ਮੇਰੇ ਕੋਲ 3 ਨੰਬਰ ਸੀ, ਉਹਨਾਂ 'ਚੋਂ 2 ਚੱਲ ਨਹੀਂ ਰਹੇ। ਮੈਂ ਆਪਣੇ, ਮੇਰਾ ਫੋਨ ਕੱਢਿਓ, ਮਨੀਸ਼ ਕਿੱਥੇ ਆ? ਉਹਨਾਂ 'ਚੋਂ ਇੱਕ ਤਾਂ ਡਿਲੀਟ ਕਰਤਾ, ਉਹ ਪਰਮਨੈਂਟਲੀ ਆਫ ਲੱਗ ਰਿਹਾ, ਤੇ ਇੱਕ ਨੰਬਰ ਮੈਂ ਟਰਾਈ ਕੀਤਾ, ਰਿੰਗ ਜਾਂਦੀ ਆ, ਚੱਕਿਆ ਕਿਸੇ ਨੇ ਨਹੀਂਗਾ। ਮੈਂ 2 ਵਾਰੀ ਟਰਾਈ ਕਰ ਚੁੱਕਾ, ਬਟ ਆਈ ਵਿਲ ਟਰਾਈ, ਬਟ ਬਿਕੋਜ਼ ਆਫ ਦਿਸ ਕੇਸ ਅਗਰ ਕੋਸ਼ਿਸ਼ ਕਰੂੰਗਾ